अस्सलाम वालेकुम। गुड मॉर्निंग सोहणियो, गुड मॉर्निंग सोहणियो। अच्छा जा दिन ने, कदी धुप कदी बदल, बारिश नहीं है लेकिन बहरहाल धुप बराए नाम जी हुई है। 10 मिनट धुप आई है, उस तो बाद हुण बदल ही बदल ने ते ये सर्दी जिहड़ी है जा के फिर मोड़ आई है। ते ओह गाना है ना, पिछा मुड़ वे ढोला तेरी लोड़ पै गई, पिछा मुड़ वे माइया। ਤੇ ਪਿਛਾ ਮੁੜ ਵੇ ਮਾਈਆ ਤੇਰੀ ਲੋੜ ਪੈ ਗਈ। ਅਸੀਂ ਬੁਲਾਇਆ ਵੀ ਨਹੀਂ ਇਸ ਮੌਸਮ ਨੂੰ ਤੇ ਮੌਸਮ ਦੁਬਾਰਾ ਛਾਲਾ ਮਾਰ ਕੇ ਆ ਗਿਆ ਵੇ। ਤੇ ਚਲੋ ਜੀ, ਜੋ ਅੱਲਾ ਦਾ ਹੁਕਮ ਜਿਸ ਤਰ੍ਹਾਂ ਚਾਹੁੰਦਾ ਹੈ ਉਹਦੀ ਦੁਨੀਆ ਵੀ ਉਹ ਜੋ ਚਾਹੇ ਉਹ ਕਰ ਸਕਦਾ ਵੇ। ਉਹ ਭਾਵੇਂ ਬਰਸਾਤ ਪਾਵੇ, ਧੁੱਪ ਪਾਵੇ, ਜੋ ਵੀ ਕਰੇ ਉਹਦਾ ਜਿਹੜੀ ਹੈ ਨਾ ਇਹ ਸਾਰਾ ਉਹਦਾ ਨਿਜ਼ਾਮ ਹੈ। ਤੇ ਅਸੀਂ ਕੀ ਕਹਿੰਦੇ ਨੇ, ਨਾਸ਼ਤੇ ਤੋਂ ਫਾਰਗ ਹੋ ਗਏ ਹਾਂ ਤੇ ਅੱਜ ਜਿਹੜਾ ਨਾ ਬੱਚਿਆਂ ਨੂੰ ਬੁਲਾਇਆ ਤੇ ਨਹੀਂ ਹੈ, ਖਰ ਉੱਧਰ ਹੀ ਖਾਣਾ ਬਣਾ ਕੇ ਲੈ ਕੇ ਜਾਣਾ ਵੇ, ਕਿਉਂਕਿ ਉਹਨਾਂ ਨੇ ਕਿਹਾ ਸੀ ਤੁਸੀਂ ਉੱਧਰ ਹੀ ਆ ਜਾਈਓ। ਤੇ ਮੈਂ ਇਸਰਾਰ ਕਰਕੇ ਮੈਂ ਆਖਿਆ ਕਿ ਨਹੀਂ, ਬੱਚੇ ਜਾ ਰਹੇ ਨੇ ਹੱਜ ਤੇ ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਆਪਣੇ ਹੱਥ ਨਾਲ ਮੈਂ ਪਕਾ ਕੇ ਖਵਾਵਾਂ ਕਿ ਬਈ ਇੱਕ ਕਹਿੰਦੇ ਨਾ ਹਾਜੀਆਂ ਦੀ ਜੇ ਤਵਾਜ਼ੋ ਉਹ ਹੁੰਦਾ ਵੇ, ਇੱਕ ਬੜਾ ਇਜ਼ਾਜ਼ ਵੀ ਹੁੰਦਾ ਵੇ। ਔਰ ਦੂਸਰਾ ਵੇ ਕਿ ਹਾਜੀ ਜਿਹੜੇ ਨੇ ਉਹ ਆਪਣੇ ਬੱਚੇ ਹੋਣ ਤੇ ਹੋਰ ਜ਼ਿਆਦਾ ਹੋ ਜਾਂਦਾ ਵੇ ਕਿ ਬਈ ਅਸੀਂ ਕੀ ਕਹਿੰਦੇ ਨੇ ਉਹਨਾਂ ਦੀ ਖਾਤਰ ਮਦਾਰਤ ਕਰੀਏ ਤੇ ਆਪਣਾ ਦਿਲ ਕੱਢ ਕੇ ਵੀ ਉਹਨਾਂ ਦੇ ਅੱਗੇ ਰੱਖ ਦਈਏ ਤੇ ਘੱਟ। ਤੇ ਚਲੋ ਜੀ, ਅਸੀਂ ਹੁਣ ਸ਼ੁਰੂ ਹੁੰਨੇ ਆ। ਅੱਜ ਅਸੀਂ ਬਣਾ ਰਹੇ ਆ ਨਿਹਾਰੀ। ਬੱਚਿਆਂ ਨੂੰ ਮੇਰੇ ਹੱਥ ਦੀ ਨਿਹਾਰੀ ਬਹੁਤ ਪਸੰਦ ਹੈ ਤੇ ਨਿਹਾਰੀ ਬਣਾਵਾਂਗੀ। ਉਸ ਤੋਂ ਬਾਅਦ ਅਸੀਂ ਫਿਸ਼ ਫਰਾਈ ਕਰਾਂਗੇ। ਉਸ ਤੋਂ ਬਾਅਦ ਇੱਕ ਗੋਸ਼ਤ ਦੀ ਰੈਸਿਪੀ ਬਣਾਉਂਗੀ, ਚਰਸੀ ਕੜਾਈ। ਚਰਸੀ ਕੜਾਈ ਬਣੇਗੀ ਅੱਜ। ਮੈਂ ਇੱਕ ਰੈਸਿਪੀ ਦੇਖੀ ਸੀ ਤੇ ਫਸਟ ਟਾਈਮ ਟਰਾਈ ਕੀਤਾ ਚਰਸੀ ਕੜਾਈ। ਤੇ ਚਰਸੀ ਕੜਾਈ ਬਣੇਗੀ ਤੇ ਉਸ ਤੋਂ ਬਾਅਦ ਨਾਲ ਬਣਨਗੀਆਂ ਸੇਵੀਆਂ ਮਿੱਠੀਆਂ ਪੋਟਿਆਂ ਵਾਲੀਆਂ। ਤੇ ਅਸੀਂ ਹੁਣ ਕੰਮ ਬਹੁਤ ਜ਼ਿਆਦਾ ਵੇ, ਉਹ ਕਹਿੰਦੇ ਨੇ ਵਕਤ ਕਮ ਹੈ ਮੁਕਾਬਲਾ ਸਖਤ ਹੈ। ਤੇ ਅਸੀਂ ਹੁਣ ਜਾ ਕੇ ਅੰਦਰ ਲੱਗਣ ਲੱਗੇ ਆ ਤੇ ਨਾਲ ਨਾਲ ਤੁਹਾਨੂੰ ਰੱਖਾਂਗੇ ਸ਼ਾਮਿਲ। ਨਿਹਾਰੀ ਬਣਾਉਣ ਵਾਸਤੇ ਅਸੀਂ ਪਿਆਜ਼ ਨੂੰ ਸੁਨਹਿਰੀ ਕਰ ਲਿਆ ਵੇ। ਇਹਦੇ ਵਿੱਚ ਹੁਣ ਜਾਏਗਾ ਗੋਸ਼ਤ। ਅਸੀਂ ਇਹਦੀ ਅੱਛੀ ਜੀ ਭੁਨਾਈ ਕਰਾਂਗੇ। ਨਾਲ ਹੀ ਅਸੀਂ ਪਾ ਦੇਵਾਂਗੇ ਅਦਰਕ ਲਸਣ, ਔਰ ਇਹਦੀ ਅੱਛੀ ਜੀ ਹੋਏਗੀ ਭੁਨਾਈ। ਤੇ ਸਾਰਾ ਅਦਰਕ ਲਸਣ ਦਾ ਜਿਹੜਾ ਪਾਣੀ ਹੈ ਨਾ ਉਹ ਖੁਸ਼ਕ ਹੋ ਗਿਆ ਵੇ। ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਨਿਹਾਰੀ ਮਸਾਲਾ। ਨਿਹਾਰੀ ਮਸਾਲਾ ਤੁਸੀਂ ਜਿਹੜਾ ਵੀ ਸ਼ਾਮਿਲ ਕਰਦੇ ਹੋ, ਕੁਛ ਲੋਕ ਘਰ ਦਾ ਪੀਸਿਆ ਹੋਇਆ ਪਾਉਂਦੇ ਨੇ, ਬਹਿਰ ਕੁਛ ਬਾਜ਼ਾਰ ਦਾ। ਅਸੀਂ ਵੀ ਅੱਜ ਕੱਲ੍ਹ ਰੈਡੀਮੇਡ ਤੇ ਆ ਗਏ ਆ ਤੇ ਸ਼ਾਨ ਦਾ ਯੂਜ਼ ਕਰ ਰਹੇ। ਸ਼ਾਨ ਦਾ ਜਿਹੜਾ ਵੇ ਨਾ ਨਿਹਾਰੀ ਮਸਾਲਾ, ਇਹਦੇ ਵਿੱਚ 2 ਪੈਕਟ ਜਾਣਗੇ। ਹਲੀਮ ਜ਼ਿਆਦਾ ਬਣ ਰਹੀ, ਹਲੀਮ ਕਹਿ ਰਹੀ ਹਾਂ, ਜਿਹੜੀ ਨਿਹਾਰੀ ਜ਼ਿਆਦਾ ਬਣ ਰਹੀ ਹੈ, ਇਸ ਤੋਂ ਅਸੀਂ 2 ਪੈਕਟ ਦਾ ਇਸਤੇਮਾਲ ਕੀਤਾ ਹੈ। ਔਰ ਇਸ ਦੇ ਨਾਲ ਅਸੀਂ ਹੁਣ ਇਹਦੀ ਅੱਛੀ ਭੁਨਾਈ ਕਰਾਂਗੇ। ਗੋਸ਼ਤ ਦੀ ਅੱਛੀ ਭੁਨਾਈ ਹੋ ਚੁੱਕੀ ਹੈ, ਇੰਨਾ ਜ਼ਬਰਦਸਤ ਖੁਸ਼ਬੂ ਆ ਰਹੀ ਹੈ ਔਰ ਬਹੁਤ ਹੀ ਮਤਲਬ ਮਜ਼ਾ ਆ ਰਿਹਾ। ਦੇਖ ਕੇ ਹੀ ਮਜ਼ਾ ਚੜਾ ਦਾ ਨਾ, ਮੱਜੋ ਜਿਹਨੂੰ ਕਹਿੰਦੇ ਨੇ, ਦੇਖ ਕੇ ਹੀ ਮਜ਼ੋ ਆ ਰਿਹਾ। ਤੇ ਇਹਦੇ ਵਿੱਚ ਹੁਣ ਅਸੀਂ ਪਾ ਦੇਵਾਂਗੇ ਪਾਣੀ। ਮੈਂ ਗਰਮ ਕਰਕੇ ਸ਼ਾਮਿਲ ਕੀਤਾ ਵੇ। ਪਾਣੀ ਜ਼ਿਆਦਾ ਪਾ ਦਿੱਤਾ ਕਿ ਜਿੰਨਾ ਗੋਸ਼ਤ ਅੱਛਾ ਸਾਡਾ ਗਲ ਜਾਵੇ, ਔਰ ਬਿਲਕੁਲ ਧੀਮੀ ਆਂਚ ਕਰ ਦਿੱਤੀ ਹੈ। ਔਰ ਉੱਪਰ ਅਸੀਂ ਰੱਖ ਦੇਵਾਂਗੇ ਇਹਦਾ ਢੱਕਣ। ਨਿਹਾਰੀ ਨੂੰ ਇੱਥੇ ਕਰ ਦਿੱਤਾ ਵੇ, ਹਲਕੀ ਅੱਗ ਤੇ ਪੱਕ ਰਹੀ ਹੈ। ਔਰ ਇੱਥੇ ਮੈਂ ਥੋੜਾ ਸੀ ਗੋਸ਼ਤ ਬਣਾਵਾਂਗੇ। ਗੋਸ਼ਤ ਆਇਲ ਨੂੰ ਅਸੀਂ ਗਰਮ ਕਰ ਲਿਆ ਹੈ ਔਰ ਇਹਦੇ ਵਿੱਚ ਸ਼ਾਮਿਲ ਕਰ ਦੇਵਾਂਗੇ ਅਸੀਂ ਗੋਸ਼ਤ। ਬਿਸਮਿल्लाह रहमान रहीम। ਇਹਦੇ ਵਿੱਚ ਜਾਏਗਾ ਨਮਕ, ਸਵਾਦ ਅਨੁਸਾਰ ਤੁਸੀਂ ਆਪਣਾ ਨਮਕ ਪਾ ਲਓਗੇ। ਔਰ ਉਹਦੇ ਵਿੱਚ ਇੱਕ ਸਬਜ਼ੀ ਪੋਥੀ ਜਿਹੜੀ ਹੈ ਲਸਣ ਦੀ ਚਲੀ ਜਾਏਗੀ ਔਰ ਅਸੀਂ ਇਹਨੂੰ ਚੰਗਾ ਜਿਹਾ ਘੁਮਾ ਦੇਵਾਂਗੇ। ਗੋਸ਼ਤ ਅਸੀਂ ਚੜ੍ਹਾ ਦਿੱਤਾ ਵੇ। ਉਹ ਜਦੋਂ ਤੱਕ ਗਲੇਗਾ ਅਸੀਂ ਟਮਾਟਰ ਜੜਨਾ ਉਹਨਾਂ 'ਤੇ ਛੁਰੀਆਂ ਚਲਾ ਦਿੱਤੀਆਂ ਨੇ। ਟਮਾਟਰਾਂ ਦੇ ਉੱਤੇ ਅਸੀਂ ਰੱਖ ਕੇ ਛੁਰੀਆਂ ਚਲਾਈਆਂ, ਉਹਨੂੰ 2-2 ਪੀਸ ਵਿੱਚ ਕਰ ਲਿਆ। ਸਾਡੇ ਦਿਲ ਤੇ ਸਾਡੇ ਦਿਲ ਤੇ ਸਾਡੇ ਦਿਲ ਤੇ ਛੁਰੀਆਂ ਚਲਾਈਆਂ, ਸਾਨੂੰ ਕੱਟਿਆ ਵਾਂਗ ਕਸਾਈਆਂ ਕਿ ਲੱਗੀ ਸਾਡਾ ਦਿਲ ਕੱਢ ਕੇ ਜਦ ਪੈਰਾਂ 'ਚ ਪਜੇਬਾਂ ਪਾਈਆਂ। ਗੋਸ਼ਤ ਸਾਡਾ ਅੱਛਾ ਜਿਹਾ ਗਲ ਗਿਆ ਵੇ। ਅਸੀਂ ਜਿਹੜਾ ਨਾ ਉਹਨੂੰ ਕੱਢ ਲਿਆ, ਦੂਸਰੇ ਬਰਤਨ 'ਚ ਪਾ ਲਿਆ। ਮੈਂ ਜ਼ਰਾ ਖੁੱਲੇ ਮੂੰਹ ਦੇ ਬਰਤਨ 'ਚ ਪਾ ਲਿਆ। ਗੋਸ਼ਤ ਬਿਲਕੁਲ ਹੱਥ ਲਾਣਾ ਹੋ ਰਿਹਾ ਵੇ। ਇਹਦੇ ਉੱਪਰ ਅਸੀਂ ਰੱਖ ਦੇਵਾਂਗੇ ਟਮਾਟਰ। ਹਾਲੇ ਤੱਕ ਅਸੀਂ ਇਹਦੇ ਵਿੱਚ ਨਮਕ ਤੋਂ ਸਿਵਾ ਕੋਈ ਮਸਾਲਾ ਨਹੀਂ ਪਾਇਆ। ਅਸੀਂ ਨਮਕ ਔਰ ਟਮਾਟਰ, ਹਰੀ ਮਿਰਚ ਦੇ ਨਾਲ ਥੋੜੀ ਜਿਹੀ ਕਾਲੀ ਮਿਰਚ ਸ਼ਾਮਿਲ ਕਰਾਂਗੇ। बनावांगे गोश्त
कढ़ाई बनेगी। पगली कढ़ाई ते चरसी कढ़ाई ते पता नहीं लंगड़ी कढ़ाई, कोई भी इहनूं ना दे सकदे हो। सोहनी कढ़ाई, सोहनी 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 सुहानी कढ़ाई। चलो जी असी की कहंदे ने इहदे उपर रख रहे हैं। इनू असी थोड़ा जा दम दे देवांगे। टमाटर के छिलके असी सारे उतार दिते ने। हुण असी टमाटर का पानी खुश्क होने का इंतजार करांगे। टमाटर का सारा पानी खुश्क हो चुका है, असी छिलके कट दिते सन और अच्छी बुनाई हो गई है। मसाला बन चुका है और इन्नी अच्छी खुशबू आ रही है। ये हालांकि कोई असी मसाले वगैरह नहीं पाए ने, लेकिन बहुत ही अच्छी खुशबू आ रही है। ये असी शामिल कर देंगे जर्सी कढ़ाई जी है ना, जर्सी कढ़ाई तैयार हो गई है। थोड़ी जी असी काली मिर्च शामिल करवाएंगे, बहुत ज़्यादा नहीं, हल्का जा तक इहदा फ्लेवर आवे। और उस तो बाद असी मिक्स कर देंगे। पिशावर च जिहड़े खाने बनते हैं, जिहड़े साडे पठान भाई खांदे ने, इन्हां विच मिर्च मसाले ज़्यादा नहीं होंदे, नमक काली मिर्च का ही ज़्यादा इस्तेमाल होंदा वे और उहदे नाल ही टेस्ट कटदे ने। तो चलो जी ये असी सारा अच्छी तरह मिक्स कर दिता वे और काली मिर्च तो और ये उपर असी पा देंगे अच्छा जा हरी मिर्च। हरी मिर्च नूं इहदा फ्लेवर जिहड़ा वे इहदे विच आएगा और असी इहनूं ला देंगे दम ते। लो जी साडी हंसते खेलते चरसी कढ़ाई साड़ी तैयार हो गई जे। तो हुण तुसीं देख के शबीर हुसैन साहब सानूं जिहड़ा नंबर देणगे, उन्हां दा जिहड़ा ना तजर्बा बड़ा अच्छा वे शबीर हुसैन साहब का खाण पीण के मामले च, क्योंकि लाहौरी ने ना, तो लाहौरी फिर बाज़ार मशहूर ने इस चीज़ से मशहूर ने कि खाबे खांदे ने, तो उन्होंने ज़्यादा जिहड़े खाण वाले हुंदे ने उन्होंने वैसे भी ज़्यादा पता हुंदा है। तो चलो जी ये साड़ी कढ़ाई तैयार है, असी डन कर दिता है। हुण असी इहदा सोहना जिहा ढक्कन जिहड़ा इहदे उपर ला देवांगे। पोटे वालियां सेवियां असी बनानियां शुरू कर दित्तियां ने। हल्की हल्की अग ते इहनूं भुनांगे। आम सेवियां की तरह ये भी सेवियां पकदियां ने, कोई खास इहदी रेसिपी नहीं है, बस एवे कि हथ नाल बड़ियां हुंदियां ने। सज्जणों ते मित्रों काम साडा खासी हद तक निपट चुकिया, थोड़ा जिहा रह गया वे। ते असी वो कहंदे ने एक जुमला तुसीं सुनिया, थक के चूर। ਉਹ ਸਾਬ ਸਾਡਾ ਹੋ ਗਿਆ ਥੱਕ ਕੇ ਚੂਰ, ਬਲਕਿ ਚਕਨਾ ਚੂਰ ਹੋ ਚੁੱਕਿਆ ਸੀ ਕਿ ਉਹ ਗੋਡੇ 'ਚ ਵੀ ਦਰਦ ਆ ਗਿਆ ਮੇਰੇ। ਔਰ ਰਾਤ ਤੋਂ ਪਤਾ ਨਹੀਂ ਕੀ ਹੋਇਆ ਕਿ ਮੈਨੂੰ ਜਿਹੜੇ ਇੱਕ ਸਰਦੀ ਦੀ ਲਹਿਰ ਦੁਬਾਰਾ ਆਈ ਹੈ ਨਾ, ਤੇ ਮੈਨੂੰ ਇਸ ਫੀਲ ਹੋ ਰਿਹਾ ਕਿ ਸਾਹ ਲੈਣ ਦੇ ਨਾਲ ਜਿਵੇਂ ਹਲਕਾ ਜਿਹਾ ਪਸਲੀਆਂ 'ਚ ਦਰਦ ਆ ਰਿਹਾ। ਤੇ ਰਾਤ ਨੂੰ ਹੋਇਆ ਅਚਾਨਕ ਸੁੱਤੇ ਪਏ, ਪਰ ਐਵੇਂ ਕਿ ਸਵੇਰ ਮੈਂ ਸ਼ੁਰੂ ਕਰ ਲਿਆ ਸੀ ਕੰਮ ਆਪਣਾ। ਮੇਰਾ ਅੱਲਾ ਦਾ ਸ਼ੁਕਰ ਹੈ ਅਲਹਮਦੁਲਿਲਾ कि पाया तकमील तक पहुँच गया, लेकिन क्लीनिंग का काम नहीं होया। मैं हुण छड्ड दिता, मैं कहनी बस हुण जिहड़ा ना खाना तकरीबन तैयार हो गया, असी खाना तैयार करांगे और फिर सारे राफी हाउस पर खाना तैयार करके लैके जावांगी। तो की कहते हैं फिर असी उत्थे सब मिल के खावांगे। क्लीनिंग होर सुबह करांगे क्योंकि छोटा छोटा खासा गंद पै गया वे, पर चलो कोई गल नहीं। ਹੁਣ ਅਸੀਂ ਮਿਹਨਤ ਕੀਤੀ, ਤੁਹਾਨੂੰ ਦਿਖਾ ਦਈਏ, ਤੁਹਾਨੂੰ ਜਿਹੜਾ ਕੰਪਲੀਟ ਕੀਤਾ ਅਸੀਂ ਬਣਾਈਏ ਚਰਸੀ ਕੜਾਈ। ਇਹ ਨਾਂ ਕਿਹਨੇ ਰੱਖਿਆ ਸੀ ਚਰਸੀ ਕੜਾਈ? ਤੇ ਇਹ ਅਸੀਂ ਜਿਹੜਾ ਨਾ ਫਿਸ਼ ਫਰਾਈ ਕਰਨੀ ਹੈ, ਲੇਕਿਨ ਮੈਂ ਉੱਥੇ ਹੀ ਲੈ ਜਾਵਾਂਗੀ ਤੇ ਫਿਰ ਅਸੀਂ ਉੱਥੇ ਹੀ ਜਾ ਕੇ ਫਰਾਈ ਕਰ ਲਾਂਗੇ, ਕਿਉਂਕਿ ਮੈਂ ਅਗਰ ਫਰਾਈ ਕਰਕੇ ਲੈ ਕੇ ਜਾਨੀ ਆ ਨਾ ਤੇ ਫਿਰ ਉਹ हो जाएगी, ठंडी हो जाएगी। इस तो असी फिर उत्थे जाके गरम गरम फ्राई कर लाँगे। इतने सेवियां भी साड़ियाँ तैयार हो गई ने और जी निहारी है वो भी जी है ना बिल्कुल डन है साड़ी। बिस्मिल्लाहिर्रहमानिर्रहीम, देख लो जी बिल्कुल डन हो चुकी है। तो इधर जी साड़ी सेवियां मैं तुहानूं दिखानी आ, देख लो। असल च मेरे इतों इन्ना वाजी साफ इस तो नज़र नहीं आता कि लाइट पिछों तो आती है। तो वो फिर जो दसते हैं कि भी तुसी अच्छा जो दिखाना है तो लाइट इधरों आनी चाहिए, लाइट इधरों आनी चाहिए, पर है कि वो जो मुमकिनात में से नहीं है कि साड़ा चुल्हा ही ऐसी जगह पर लग गया। इस तो बहुत ज़्यादा क्लीयर नहीं आता नज़र के अच्छे कलर तुहानूं नज़र आन। तो लो जी गोश्त भी साड़ा अच्छा गल गया है और क्या कहते हैं खुशबू तो उस तो भी ज़्यादा अच्छी आ रही है। तो बिल्कुल डन है। और असी क्योंकि बच्चों निहारी बड़ी पसंद है मेरे हाथ की और हलीम, तो इसमें मैं ज़्यादातर फिर वही बनानी है। ये उपर जान लगा जे बई ऑयल जड़ा असी पा देना वा, जड़ा असी कढ़िया सी उहदे विचों पकान दे विच, और फिर बिल्कुल एंड ते असी इह शामिल कर दिता वे। तो चलो जी ये हो गया, असी इहनूं हुण ढक देवांगे
ਕੇ ਅੱਛੀ ਜੀ ਖੁਸ਼ਬੂ ਬਰਕਰਾਰ ਰਵੇ। ਇੱਧਰ ਅਸੀਂ ਜਿਹੜੀਆਂ ਸੇਵੀਆਂ ਪਕਾਈਆਂ ਨੇ ਨਾ ਉਹਨਾਂ ਨੂੰ ਕੱਢਨੇ ਆ, ਥੋੜ੍ਹਾ ਜਿਹਾ ਨਜ਼ਾਰਾ ਕਰਾਉਂਦੇ ਆ ਤੁਹਾਨੂੰ ਵੀ। ਤੁਹਾਨੂੰ ਨਜ਼ਾਰਾ ਕਰਾ ਦੇਵਾਂ, ਥੋੜਾ 2 ਬੁਰਕੀਆਂ ਮੈਂ ਵੀ ਚੱਖ ਲਵਾਂ, ਇੰਨੀ ਥਕਾਵਟ ਹੋ ਗਈ ਹੈ ਮੈਨੂੰ। ਅਸੀਂ ਇਹ ਸੇਵੀਆਂ ਜਿਹੜੀਆਂ ਨਾ ਕਰਮ ਨਜ਼ਾਰਾ ਜਦੋਂ ਦੀ ਤਸਵੀਰ ਦਾ ਪੈਂਦਾ ਏ ਭੁਲੇਖਾ ਮੈਨੂੰ ਸੋਹਣੀ ਸੱਸੀ ਹੀਰ ਦਾ। ਕਰਮ ਨਜ਼ਾਰਾ ਜਦੋਂ ਦੀ ਤਸਵੀਰ ਦਾ। ਲੋ ਬਈ ਸੱਜਣੋ ਤੇ ਮਿੱਤਰੋ, ਅਸੀਂ ਬਹਿ ਗਏ ਹਾਂ, ਹੁਣ ਸਕੂਨ ਦਾ ਸਾਹ ਆਇਆ, ਸਮਝੋ ਮੈਂ ਬੈਠੀ ਹਾਂ। ਜਿਹੜਾ ਨਾ ਕਦੀ ਜਦੋਂ ਇਨਸਾਨ ਬੜਾ ਸਿਹਤ ਮਤਲਬ ਜਵਾਨੀ ਹੁੰਦੀ ਹੈ, ਸਮਝ ਲਓ ਕਿ ਉਹਦੇ ਇੰਨਾ ਦੌੜ ਦੌੜ ਕੇ ਕੰਮ ਕਰਦਾ ਹੈ, ਤਾਕਤ ਹੁੰਦੀ ਹੈ, ਫਿਰ ਉਸ ਵੇਲੇ ਅਹਿਸਾਸ ਹੀ ਨਹੀਂ ਹੁੰਦਾ। ਫਿਰ ਜਿਵੇਂ ਜਿਵੇਂ ਤੁਸੀਂ ਉਮਰ ਦੀ ਮਰਾਹਲ ਤੈਅ ਕਰਦੇ ਹੋ ਨਾ, ਫਿਰ ਤੁਹਾਨੂੰ ਲੱਗ ਪਤਾ ਜਾਂਦਾ, ਫਿਰ ਪਤਾ ਚੱਲਦਾ ਕਿ ਨਹੀਂ ਬਈ ਇਸ ਤਰ੍ਹਾਂ नहीं हो सकता, ਤੁਸੀਂ स्लो हो गए हो। पप्पू का साबुन स्लो हो जाता है, कुछ भी कर लो पप्पू का साबुन स्लो हो जाता है। तो ਅਸੀਂ ਵੀ ਜੀ ਖਾਸੇ ਸਲੋ ਹੋ ਗਏ ਹਾਂ, ਲੇਕਿਨ ਚਲੋ ਠੀਕ ਹੈ, ਸ਼ੁਕਰ ਹੈ ਅਲਹਮਦੁਲਿਲਾ। ਕੰਮ ਤੇ ਕਰ ਲੈਂਦੇ ਹਾਂ, ਲੇਕਿਨ ਐਵੇਂ ਕਿ ਕਾਫੀ ਉਹ ਸਪੀਡਾਂ ਨਹੀਂ ਰਹੀਆਂ। ਚਲੋ ਅਸੀਂ ਕਮੈਂਟ ਜਿਹੜੇ ਆਏ ਸਨ ਹਾਰਟ ਔਰ ਜਿਹੜੇ ਦਿਲ ਭੇਜੇ ਸਨ ਕਿ ਬੇਗਮ ਔਰ ਸਾਰੇ ਲਾਇਬਾ, ਸੋਲਤ ਹੁਸੈਨ, ਜ਼ੈਨਬ, ਇਹਨਾਂ ਜਿਨ੍ਹਾਂ ਨੇ ਸਭ ਨੇ, ਮਰੀਮ ਨੇ, ਇਹਨਾਂ ਨੇ ਜਿਹੜੇ ਹਾਰਟ ਵਗੈਰਾ ਭੇਜੇ ਸਨ ਉਹਨਾਂ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਨੀ ਆ। ਤੇ ਜਿਹੜੇ ਕਮੈਂਟ ਆਏ ਉਹ ਉਜ਼ਮਾ ਦਾ ਆਇਆ ਔਰ ਸ਼ਬੀਰ ਹੁਸੈਨ ਸਾਹਿਬ ਦਾ ਆਇਆ, ਜਿਹਦਾ ਕੁਛ ਪੜ੍ਹਨ ਨੂੰ ਕੁਛ ਲੰਬਾ ਕਮੈਂਟ ਸੀ ਮਤਲਬ। तो उस बार लिखते हैं स्कूल च डेली ब्रेक में आलू वाली टिक्की और नान खानी सा, बाद च बहुत शौक नाल आलू टिक्की खानी सा। हुण 3-4 साल तो तलियां चीज़ां मेदे की खराबी की वजह नाल छड्ड दित्तियां ने। ते कड़ी देख के मेरा भी दिल कर रहा कि कड़ी खावां, पर की करा नहीं खा सकती। तो सिर वाले मसले की वजह नाल डॉक्टर ने मोबाइल फोन इस्तेमाल करने तो मना किया, बहुत दर्द सी। हुण 2 दिन तो कुछ तबीयत बेहतर है, तो अजकल मैं फिर दोबारा इस्तेमाल शुरू किया वे मोबाइल का। तो उन्होंने कहा असी भी इस बूटिया वर्गे ही हाँ कि अज हैगे हाँ तो कल नहीं होवांगे। काले रंग च बहुत अच्छी लग रहे हो, माशाल्लाह माशाल्लाह, सारी दुआएं और प्यार आपके लिए, बहुत शुक्रिया उज़मा कि तुसीं इन्नी अच्छी अपनी याद शेयर की कि नान टिक्की के हवाले नाल। ते ज़ाहिर स्कूल का जमाना जिहड़ा हुंदा वे ना, वो तो कदी कहते गोल्डन डेज होंदे तुहाडी जिंदगी, वो तुसीं टाइम कदी भुल ही नहीं सकदे हो। वो कदी वक्त ना भुलदा वे ना, तुसीं की कहंदे ने भुलाना चाहते हो, ना भुलता है ना भुलाना चाहते हो, किसी ना किसी बहाने ना तुहानूं वक्त याद आ ही जाता वे। तो उस जमाने सारे जो चीज़ खाधी होंदी है, जो कितों भावें तुसीं दुनिया किते भी चले जाओ, पर वो चीज़ां भुलदियां नहीं ने। ते अज भी तुहाडे हाफसियां विच वो चीज़ां मौजूद ने। बहुत शुक्रिया कि तुसीं आके अपनी याद साडे नाल इत्थे शेयर कीती, ताकि सानूं भी पता चलिया कि तुसीं टिक्कियां शिक्कियां खांदे रहे हो। उज़मा को हल्का नहीं लेना भाई, उज़मा भी टिक्कियां शिक्कियां खांदे रहे ने। अल्लाह पाक तुहानूं सेहत देवे, तंदुरुस्ती देवे। असीं सारे तुहाडे लई दुआ गो ते तुहाडे लई बहुत सारियां दुआवां, सारियां दी दुआवां ने। ते शबीर हुसैन साहब कहते पे ने आलू टिक्की दे नान साडे महल्ले विच बड़े शानदार मिलदे सन। काली मिर्च इच बनी टिक्की ते काली मिर्च बने पकौड़े बहुत मज़े दे हुंदे सन। उन्हां दा स्वाद ही वखरा हुंदा सी। वाह बई वाह, काली मिर्च दे टिक्की ते काली मिर्च के पकौड़े मैं पहली दफ़ा देखिया। टिक्की विच ते पा सकते, लेकिन पकौड़े काली मिर्च वाले ये मैं फर्स्ट टाइम सुनिया मैं। तो बहुत चंगा लग्या शबीर हुसैन साहब कि तुसीं अज भी स्वाद नहीं भुल्ले हो। तो बचपन दी खादियां चीज़ां कभी भी इंसान नहीं भुल सकता, ना स्वाद भुल सकता है, ना जायके। तो इस तरह की कहते हैं साढ़े हाफसियां च महफूज रहिंदियां ने, तो फिर यूट्यूब ते मुंतकिल हो जांदियां ने। तुसीं जदों कॉमेंट अच्छा जे करदे हो तो वह की कहते हैं फिर उस यूट्यूब से वो यादां जिहड़ियां ने वो मुंतकिल हो जांदियां ने। ते असीं मैं इसी तो एक कॉमेंट पढ़नी आ कि सारियां दी यादां इहदे विच शामिल होण कि आलू टिक्की के हवाले नाल बहुत सारियां सभी यादां हुंदियां ने। ते जी असीं हुण बस बच्चों लई खाना बनाया वे, बच्चे जा रहे हैं, तुहानूं दस्सिया ही है, जरा तुहानूं पता वे हाजियां की तैयारी है। अज असीं हाजियां लई खाना बनाया वे। अज जिहड़े मुस्तकबिल के हाजी है ना, जिहड़े अल्लाह के घर तो उन्होंने बुलावा आ चुकिया वे।
ਤੇ ਇਨਸ਼ਾਅੱਲਾ ਉਹਨਾਂ ਦੀ ਰਵਾਨਗੀ ਵੀ ਹੈ। ਤੇ ਉਹ ਬੜੇ ਬੱਚੇ ਮਨਾ ਕਰਦੇ ਨੇ, ਲੇਕਿਨ ਉਹ ਫਿਰ ਕਹਿੰਦੇ ਨੇ ਮਾਂ ਤੋਂ ਆਖਿਰ ਮਾਂ ਹੋਤੀ ਹੈ। ਤੇ ਮਾਂ ਦਾ ਦਿਲ ਕਰਦਾ ਹੈ ਕਿ ਆਪਣੇ ਬੱਚਿਆਂ ਦੀ ਪਸੰਦ ਦੀ ਚੀਜ਼ ਬਣਾ ਕੇ ਖਵਾਵਾਂ, ਕੋਈ ਖਾਸ ਟਾਈਮ ਹੈ ਕਿਚ। तो फिर मैं फिर कोशिश की कि चलो असी इस कारे खैर 'ਚ हिस्सा पाईए कि एक टाइम का खाना उन्होंने बना के बच्चों को खिलाईए, तो असी भी नाल गप्पा शप्पा मारांगे, खाना खावांगे, वीकेंड है। तो वो फिर आवे कि चलो रात देर तक भी अगर असी बैठे रहांगे ना तो मसला कोई नहीं, फिर आवे कि आराम के नाल गपशप लगेगी। तो मैनू वो ज़माने याद आ गए, थोड़ा जा मैं झाती मारनी हाँ उन्होंने ज़माने क्योंकि फिर तबालत तो डर लगता। बाकी असी कल गल करांगे कि जो कि कहते ने हाजी जाते होंदे सन कराची तो फ्लाइट चलदियां होंदियां सन, एयरपोर्ट तो भी जाते सन, लेकिन ज़्यादातर पानी के जहाज़ जाते होंदे सन हज करने वास्ते। हाजी शिप ते जाते होंदे, पानी का जहाज़, असीं उन्होंने कहते पानी का जहाज़ एक उड्डण वाला जहाज़ तो एक पानी का जहाज़, तो पानी वाले जहाज़ से जाते होंदे सन। तो वो फिर सियालकोट तो गुजरांवाला तो या जिहड़े भी साडे पंजाब तो कोई रिश्तेदार किसी ने जाना हुंदा सी, ज़्यादातर कराची तो फ्लाइटां चलदियां सन, तो फिर हाजी आते होंदे सन। इस तरह रौनक लगदी हुंदी सी ना हाजियां दी कि फिर वो बस खत तो इतला हो जाती सी कि फलां दिन हाजी पहुँच रहे ने, अगे फलाने दिन दी उन्हां दी सीटां ने, एक दिन का वक्फा रखा जाता सी कि थोड़ी जी थकावट भी उतर जाएगी और थोड़ा कोई ट्रेन लेट ना हो जाए, तो इस तरह फिर वो टाइम रख के आते सन। तो इन्ना जबरदस्त तो टाइम सी, इन्ना हसीन यादां उन्दां जुड़ियां ने कि सानूं इन्ना इंतज़ार हुंदा सी कि हाजी आ रहे हैं। तो फिर हाजी आ जाते सन, जिहड़े भी हाजी आते सन अल्लाह पाक दा लख लख मेरी शुक्र है साडे रिश्तेदारां चों वो साडे घर ही ठहरदे सन। साडे फुफ्फो दा घर नज़दीक सी, एक सामने फुफ्फो रहिंदे सन, पर वो जिहड़ा शर्फ सी ना हाजियां नूं ठहराण दा वो फिर साडे घर ही हुंदा सी। और फिर की कहते सारे इकट्ठे हो जाते सन, मिलते सन, खाने पकते सन और बड़े भी हाजियां नूं अच्छे तरीके नाल वैलकम उन्होंने किया जाता सी कि आए हो तुसी। तो वो फिर हाजी अपना अगले दिन फिर वही मैं जो दसिया टाइम जो मेरे हाफजिया में एक बड़े बड़े संदूक होंगे सन, संदूकों में ही समान अपना लैके जाते सन, धोतियां पाइया होंदियां सन, पग्गां रखियां होंदियां सन हाजियां ने। तो इस तरह की कहते ने औरतां भी सीधियां सीधियां सीधे जमाने सन। वो फिर हाजी चले जाते सन, फिर खासे दिन बाद वो वापस आते सन। पता नहीं किन्ने दिन मैंने बिल्कुल अंदाज़ा नहीं है, लेकिन जिवें अजकल का भी एक पीरियड एक महीना लग जाता, इस तरह उन्होंने टाइम लग जाता सी। फिर हाजी जो आते सन फिर उन्होंने जिस दिन लैन फिर दोबारा उन्होंने लैन वास्ते भी लोग आते सन। पहले छड्डण वास्ते पंजाब तो लोग आते सन कि हाजी चढ़ गए, वो एक दो दिन रहे, लोगों ने क्लिफ्टन देखिया और चले गए। उस तो बाद जो हाजी आने वाले होंगे सन फिर दूसरी पार्टी आती सी, कुछ छड्डण वास्ते आते सन, कुछ लियाण वास्ते। वो फिर की कहते हैं हाजियां दे आण दा हुंदा सी। तो बड़ा मैनू ज़हन में कि बड़े महल्ले सारे खुश होंदे सन, नहीं कि साडे घर में सारियां नूं खुशी होंदी सी कि अज हाजी आ रहे हैं बई। वो फिर हाजी आते सन, फटाफट खाना शाना खोलिया जाता सी, खाना खाते सन सब। और फिर उस तो बाद बैठ के सारे हाजी जिहड़े बैठ जाते सन, लोग बैठते सन, उन्होंने कोल किस्से सुनते होंदे सन भी सानूं दसो तुसीं उत्थे देख के आए हो अल्लाह दा घर, ते सानूं कुछ उत्थे दी गल सुनावो। तो वो फिर अपना अपना तजर्बा, अपनी अपनी चीज़ां जो दुआवां कीतियां होंदियां सन या जिस जिस तरह उन्हां दा बीतिया हुंदा सी टाइम, वो फिर अपने अल्फाज विच सुनांदे हुंदे सन। दूरों दूरों लोग आते होंदे सन हाजियां नूं मिलण वास्ते, कहंदे सन कि असीं वो अखां देख के आईए कि जिहड़ियां अल्लाह दा घर देख के आईयां ने। तो बड़ा लोग जी हाजियां दा बड़ा अच्छा इस्तकबाल हुंदा सी और सारा महल्ला ਉਹਦੇ ਵਿੱਚ शामिल ਹੁੰਦਾ ਸੀ। ਸਾਡੇ ਹੋਰ भी कई ਜਿਹੜੇ अजीज़ ਜਿਹੜੇ दोस्त अहबाब कह लो वो दूरों दूरों भी मिलन आते सन महल्ले तो इलावा भी कि हाजियां नूं मिल के आइए भी कल उन्होंने चले जाना है। तो बड़ा एक रश लग जाता सी, हजूम हुंदा सी, हाजी की खुशी ही कुछ होर हुंदी सी कि हज करके आए। अज फिर भी सहूलतां भी आ गई और ज़्यादा लोग जान लग गए। उदों इन्नी तादाद नहीं सी लोगों के हज ते जाण वाले, जो एक हाजी मिलता सी हर एक की ख्वाहिश होती सी कि असी जो ना मिल के आईए तो अल्लाह के घर दियां गल्लां सुनीए। ना कोई रील हुंदी सी, ना इंस्टाग्राम, ना कोई पोस्ट, ना कोई फेसबुक, ना कोई यूट्यूब। अजकल तो यूट्यूब तो इन्ने अच्छे अच्छे व्लॉग आ रहे हैं हज दे। इमरान रियाज का व्लॉग देखने असी बैठ के, उन्होंने बड़ा अच्छा व्लॉग है, बड़ा अच्छा दसते हैं। तो बड़िया चीज़ां आ गई, लेकिन उस जमाने तो कुछ भी नहीं सी। बस ऐ कि जो आंदा सी ना फिर वही आके अपनी दास्तान सुनाता हुंदा सी कि ऐ करके आए जी अल्लाह के घर, इत्थे इत्थे दुआ मंगी है कीता। तो बड़ा वो खूबसूरत मंजर हुंदा सी। अज भी इस तरह ही है कि जो हाजी जाते हैं
ਉਦੋਂ ਵੀ ਲੋਕ ਕਹਿੰਦੇ ਨੇ ਕਿ ਵੀ ਅਸੀਂ ਮਿਲੀਏ ਕਰੀਏ, ਔਰ ਜਦੋਂ ਆਉਂਦੇ ਨੇ ਉਦੋਂ ਵੀ ਫਿਰ ਲੋਕ ਉਹਨਾਂ ਨੂੰ ਮਿਲਣ ਵਾਸਤੇ ਆਉਂਦੇ ਨੇ। ਇੱਕ ਬਹੁਤ ਬੜੀ ਸਾਦਤ ਹੈ। ਅੱਲਾ ਪਾਕ ਜਿਨ੍ਹਾਂ ਨੂੰ ਨਸੀਬ ਕਰਦਾ ਹੋਵੇ, ਬਹੁਤ ਖੁਸ਼ ਨਸੀਬ ਲੋਕ ਨੇ ਜਿਨ੍ਹਾਂ ਨੂੰ ਅੱਲਾ ਦੇ ਘਰ ਦਾ ਬੁਲਾਵਾ ਆਉਂਦਾ। ਚਲੋ ਵੀ ਇੰਨੀ ਮਿਹਨਤ ਕੀਤੀ ਹੈ, ਅਸੀਂ ਹੁਣ ਇੱਕ ਬੁਰਕੀ ਦੇ ਖਾਣ ਦੇ ਹੱਕਦਾਰ ਹੈਗੇ ਹਨ। ਥੋੜੀ ਜਿਹੀ ਚੀਨੀ ਹੋਰ ਹੁੰਦੀ ਨਾ, ਥੋੜੀ ਜਿਹੀ 1 ਚਮਚ ਹੋਰ ਹੁੰਦੀ ਤਾਂ ਠੀਕ ਹੋਣਾ ਸੀ। ਹੁਣ ਵੀ ਠੀਕ ਹੈ, ਲੇਕਿਨ ਫਿਰ ਜ਼ਿਆਦਾ ਠੀਕ ਹੋ ਜਾਣਾ ਸੀ। ਤੇ ਅੱਜ ਇਸ ਤਰ੍ਹਾਂ ਜਿਹੜਾ ਵੇ ਹਰ ਮੁਸਲਮਾਨ ਦੀ ਉਹ ਖੁਆਇਸ਼ ਹੁੰਦੀ ਹੈ ਕਿ ਅਸੀਂ ਉੱਥੇ ਜਾਈਏ ਤੇ ਕੀ ਕਹਿੰਦੇ ਨੇ ਜਾਣ ਵਾਲੇ ਵੀ ਜਿਹੜੇ ਨੇ ਉਹ ਸਭ ਕੋ ਪੁੱਛ ਕੇ ਜਾਂਦੇ ਨੇ ਕਿ ਸਾਨੂੰ ਦੱਸੋ ਜਿਹੜੀਆਂ ਦੁਆਵਾਂ ਨੇ ਅਸੀਂ ਉੱਥੇ ਜਾ ਕੇ ਮੰਗਾਂਗੇ। ਤੇ ਇਸ ਤਰ੍ਹਾਂ ਜਿਹੜਾ ਹੈ ਹਸੀਨ ਸਫ਼ਰ ਇੰਸ਼ਾਅੱਲਾ ਰਹਿੰਦੀ ਦੁਨੀਆ ਤੱਕ ਜਾਰੀ ਰਹਿਣਾ ਵੇ, ਕਿਉਂਕਿ ਉਹਨਾਂ ਹੀ ਸ਼ੌਕ ਨਾਲ ਲੋਕ ਜਾਂਦੇ ਨੇ ਔਰ ਉਸ ਤਰ੍ਹਾਂ ਹੀ ਆਉਂਦੇ ਨੇ ਤੇ ਆਪਣੇ ਦੱਸਦੇ ਨੇ। ਔਰ ਹਰ ਬੰਦੇ ਦੀ ਖੁਆਇਸ਼ ਆਉਂਦੀ ਹੈ ਕਿ ਅੱਲਾ ਪਾਕ ਮੈਨੂੰ ਆਪਣੇ ਘਰ ਦਾ ਬੁਲਾਵਾ ਦੇ ਦੇਵੇ ਇੱਕ ਦਫਾ। ਹਰ ਮੁਸਲਮਾਨ ਦੇ ਦਿਲ ਦੀ ਇਹ ਖੁਆਇਸ਼ ਹੁੰਦੀ ਹੈ। ਤੇ ਸਾਡੀ ਦੁਆਵਾਂ ਵੀ ਇਹ ਨੇ ਕਿ ਅੱਲਾ ਪਾਕ ਹਰ ਇੱਕ ਨੂੰ ਆਪਣਾ ਸੋਹਣਾ ਘਰ ਦਿਖਾਵੇ ਤੇ ਹਰ ਇੱਕ ਨੂੰ ਉੱਥੇ ਜਾਣ ਦਾ ਜਿਹੜਾ ਨਾ ਕੋਈ ਇੱਕ ਵਸੀਲਾ ਬਣਾ ਦੇਵੇ ਕਿ ਜਿਹੜਾ ਵੀ ਜਾਣਾ ਚਾਹੁੰਦਾ ਅੱਲਾ ਪਾਕ ਵਸੀਲੇ ਬਣਾਉਣ ਵਾਲਾ ਹੈ। ਉਹ ਜ਼ਾਤ ਵਸੀਲਾ ਬਣਾਉਣ ਵਾਲੀ ਨੀਅਤ ਕਰੋ, ਉਹ ਜ਼ਾਤ ਵਸੀਲਾ ਬਣਾਉਂਦੀ। ਤੇ ਚਲੋ ਜੀ ਹੁਣ ਮੈਨੂੰ ਦਿਓ ਇਜਾਜ਼ਤ। ਅੱਜ ਦੀ ਸਾਡੀ ਗੱਪਸ਼ਪ ਤਾਂ ਇੰਨੀ ਹੀ ਰਹੀ ਹੈ ਕਿ ਕਾਫੀ ਕੀ ਕਹਿੰਦੇ ਨੇ ਅਸੀਂ ਹੋ ਗਈ ਹੈ, ਲੇਕਿਨ ਥਕਾਵਟ ਵੀ ਮੈਨੂੰ ਬਹੁਤ ਜ਼ਿਆਦਾ ਵੀ। ਯਕੀਨ ਮੰਨੋ ਤੁਸੀਂ ਕਹੋਗੇ ਝੂਠ ਬੋਲਦੀ, ਸ਼ਾਇਦ ਝੂਠ ਨਹੀਂ ਬੋਲਦੀ। ਯਕੀਨ ਮੰਨੋ ਮੈਂ ਬਹੁਤ ਥੱਕ ਚੁੱਕੀ ਹਾਂ, ਲੇਕਿਨ ਫਿਰ ਵੀ ਅਸੀਂ ਮੁਸਕਰਾ ਰਹੇ ਹਾਂ ਤੁਹਾਡੇ ਸਾਹਮਣੇ ਬੈਠ ਕੇ। ਹੁਣ ਮੈਂ ਬੰਦ ਕਰਨਾ ਹੈ ਕੈਮਰਾ ਤੇ ਫਿਰ ਜਾ ਕੇ ਸਭ ਤੋਂ ਪਹਿਲੇ ਧੋਣ ਤੇ ਲਾਣੀ ਦਵਾਈ। ਇੱਕ ਤੇ ਧੋਣ ਤੇ ਦਵਾਈ ਮੱਲਣੀ ਹੈ ਤੇ ਫਿਰ ਕੀ ਕਹਿੰਦੇ ਨੇ ਗੋਲੀ ਖਾਣੀ ਹੈ ਦਰਦ ਦੀ ਕਿ ਜੇ ਅਸੀਂ ਚੱਲਣ ਫਿਰਨ ਦੇ ਥੋੜ੍ਹੇ ਜਿਹੇ ਕਾਬਿਲ ਰਹਿ ਜਾਈਏ। ਮਸ਼ੀਨ ਮੈਂ ਚਲਾਈ ਕੱਪੜਿਆਂ ਵਾਲੀ, ਉਹ ਬੜੀ ਸ਼ਦੀਦ ਕਿਸਮ ਦੀ ਆਵਾਜ਼ ਕਰ ਰਹੀ, ਸ਼ਾਇਦ ਇਹਦੇ ਵਿੱਚ ਆਵਾਜ਼ ਆ ਰਹੀ ਹੋਏਗੀ। ਉਹ ਜਦੋਂ ਸਪਿਨ ਤੇ ਆਉਂਦੇ ਨੇ ਨਾ ਕੱਪੜੇ ਉਦੋਂ ਚੱਲ ਰਹੀ ਹੁੰਦੀ ਹੈ। ਤੇ ਚਲੋ ਜੀ ਹੁਣ ਇਜਾਜ਼ਤਾਂ ਦੇਵੋ ਸਾਨੂੰ, ਤੇ ਤੁਸੀਂ ਕਮੈਂਟ ਕਰਨਾ ਨਹੀਂ ਬਿਲਕੁਲ ਭੁੱਲਣਾ। ਹੁਣ ਤੁਹਾਡੀ ਕੌਮੀ ਡਿਊਟੀ ਸ਼ੁਰੂ ਹੋਣ ਵਾਲੀ ਹੈ ਕਿ ਤੁਸੀਂ ਅੱਛਾ ਜਿਹਾ ਕਮੈਂਟ ਕਰ ਦੇਣਾ ਵੀ ਸਾਨੂੰ ਬਚਪਨ ਦੀ ਕੋਈ ਹਾਜੀਆਂ ਦੇ ਹਵਾਲੇ ਦੇ ਨਾਲ ਜ਼ਰੂਰ ਕਮੈਂਟ ਕਰਿਓ। ਉਸ ਕੈਮਰਾ, ਸ਼ਾਇਦ ਕੈਮਰਾ ਵੀ ਤੁਸੀਂ ਉਹ ਦੇਖਿਆ ਹੋਵੇ, ਹਾਜੀ ਕੈਮਰਾ ਲੈ ਕੇ ਆਉਂਦੇ ਸਨ ਤੇ ਉਹ ਕੜਿਕ 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 ਕਰਕੇ ਤਸਵੀਰਾਂ ਦੇਖਦੇ ਸਨ। 8-10 ਤਸਵੀਰਾਂ ਉੱਚ ਹੁੰਦੀਆਂ ਸਨ। ਉਹ ਖਾਨਾ ਕਾਬਾ, रोज़ा रसूल और मकाम इब्राहिम, सफ़ा बरवा पहाड़ी, वो मुख्तलिफ तस्वीर नज़र आदियाँ सन। तो फिर हर बंदा जड़ा ना वो देखता होंदा सी कि असी वो मुकामात देखिए। तो अज कितनी सहूलत है कि अज तुम रील्स देखते हो, बकायदा डायरैक्ट हज होंदा देखते हो। तो वो ज़माना बड़ा अनमोल ज़माना सी जदों कैमरे का इंतज़ार किया जाता सी कि हाजी आएंगे तो कैमरा लियाणगे तो असी भी उत्थे दे मनाजिर देखांगे। तो हुण तुसीं अच्छा जिहा कमेंट कर दिओ। ਉਹਦੇ ਨਾਲ ਹੁੰਦਾ ਵੀ ਕਿ ਅਸੀਂ ਪਹਿਲੀ ਗੱਲ ਤਾਂ ਇਹ ਵੀ ਕਿ ਮੈਂ ਕੋਈ ਉਹ ਜਿਹੜਾ ਕੀ ਕਹਿੰਦੇ ਨੇ ਆਪਾਂ ਨੂੰ ਕੋਈ CM ਕੋਈ ਨਾ ਬਣੇ ਕਿ ਤੁਹਾਡੇ ਕਮੈਂਟ ਨਾਲ CM ਕੋਈ ਨਹੀਂ ਮੈਂ ਬਣਨਾ। ਦੂਜਾ ਵੇ ਕਿ ਸਾਡਾ ਜਿਹੜਾ ਨਾ ਥੋੜ੍ਹਾ ਜਿਹਾ ਸਾਡੇ ਚਿਹਰੇ 'ਤੇ ਮੁਸਕਰਾਹਟ ਆ ਜਾਂਦੀ ਹੈ, ਥੋੜ੍ਹੀ ਜਿਹੀ ਖੁਸ਼ੀ ਦੇ ਦਿਆ ਕਰੋ। ਔਰ ਤੀਸਰਾ ਵੇ ਕਿ ਚਲੋ ਸਾਡਾ ਵੀ ਚੈਨਲ ਸ਼ਾਇਦ ਗਰੋ ਕਰ ਜਾਏ ਅਤੇ ਅਸੀਂ ਕੀ ਕਹਿੰਦੇ ਤੁਹਾਡੀ ਹੈਲਪ ਦੇ ਮੁੰਤਜ਼ਰ ਆ। ਅਤੇ ਫਿਰ ਮਿਲਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ। ਅਤੇ ਅਸੀਂ ਕੀ ਕਹਿੰਦੇ ਹੁਣ ਕੱਲ੍ਹ ਇਨਸ਼ਾਅੱਲਾ ਬੜੀ ਹੱਜ ਦੇ ਹਵਾਲੇ ਦੇ ਨਾਲ ਜਿਹੜਾ ਕਰਾਚੀ ਦੇ ਹਵਾਲੇ ਦੇ ਨਾਲ ਅਸੀਂ ਮਜ਼ੀਦ ਗੱਲ ਕਰਾਂਗੇ। ਤੇ ਹੁਣ ਦਿਓ ਇਜਾਜ਼ਤ। ਅੱਲਾ ਹਾਫਿਜ਼, ਰੱਬ ਰੱਖਾ।